An Indian counterintelligence agent is working at the Indian High Commission in Ottawa. Bikram Pal Singh Patti, while still in service with Indian intelligence and policing, has ostensibly been tasked with handling passports, visas, and other consular matters at the Indian High Commission. इंटेलिजेंस ब्यूरो का अफसर है, IPS रैंक, और ज़ाहिर है कि भी ये सिख है, सिखां बारे जानता है, इत्थों वालियां दे जिहड़े पासपोर्ट वीज़े देख के पिछे लिंक कर रहा होएगा, पिछे जिहड़े NIA ने हरास करना शुरू किया, सो वो सारी उस दे नाल जाके जुड़ती है। इंडिया में भी ऑपरेटिंग एन अनऑफिशियल पुलिस स्टेशन एंड इंटेलिजेंस एजेंसी टारगेटिंग सिख कैनेडियंस आउट ऑफ इट्स ऑफिसेज इन Ottawa. Indian intelligence agencies IB and RAW have track record of engaging in foreign interference and espionage in Canada, including through its diplomats and their offices across the country. How much information does CSIS possesses regarding Patti's activities while residing in Canada, including claims of covert meeting and exerting of Indian state influence in Canada, claims which take Patti's role at the High Commission outside of his official duties claimed by India. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਦੀ ਪਬਲੀਕੇਸ਼ਨ ਬਾਜ਼ ਨੇ ਇੱਕ ਸਨਸਨੀਖੇਜ ਸਟੋਰੀ ਕੀਤੀ ਹੈ, ਜਿਸ ਅਨੁਸਾਰ ਭਾਰਤ ਦੇ ਓਟਵਾ ਹਾਈ ਕਮਿਸ਼ਨ ਵਿੱਚ ਤਾਇਨਾਤ ਫਸਟ ਸੈਕਟਰੀ ਬਿਕਰਮਪਾਲ ਸਿੰਘ ਭੱਟੀ ਦਾ ਸੰਬੰਧ ਜਿਹੜਾ ਹੈਗਾ ਉਹ ਭਾਰਤੀ ਖੁਫੀਆ ਏਜੰਸੀਆਂ ਨਾਲ ਹੈ। ਸੋ ਯਾਦ ਰਹੇ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਮੋਦੀ ਕੋਲ ਭਾਰਤ ਦੀ ਕੈਨੇਡਾ ਵਿੱਚ ਦਖਲ ਅੰਦਾਜ਼ੀ ਸੰਬੰਧੀ ਜਿਹੜਾ ਇਤਰਾਜ਼ ਜ਼ਾਹਿਰ ਕੀਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਹਮੇਸ਼ਾ ਹੀ ਜਦੋਂ ਜਰਨਲਿਜ਼ਮ ਦੀ ਗੱਲ ਹੁੰਦੀ ਹੈ, ਪੱਤਰਕਾਰਤਾ ਦੀ, ਤੇ ਇਸ ਗੱਲ ਨੂੰ ਹਮੇਸ਼ਾ ਹੀ ਮੈਂ ਲੈਮੈਂਟ ਕਰਦਾ ਹਾਂ, ਜਾਂ ਇਸ ਦਾ ਮੈਨੂੰ ਪਛਤਾਵਾ ਵੀ ਹੁੰਦਾ ਹੈ ਕਿ ਬੇਸ਼ੱਕ ਪੰਜਾਬ ਦੇ ਵਿੱਚ ਹੁਣ ਸਾਡੇ ਬਹੁਤ ਸਾਰੇ ਯੂਟਿਊਬਰ ਵੀ ਬੈਠੇ ਨੇ, ਪ੍ਰਿੰਟ ਮੀਡੀਆ 'ਚ ਵੀ ਲੋਕ ਰਹੇ ਨੇ, TV ਲਈ ਵੀ ਕੰਮ ਕਰਨ ਵਾਲੇ ਨੇ, ਪਰ ਤੁਹਾਨੂੰ ਬਹੁਤ ਘੱਟ ਸਟੋਰੀਜ਼ ਕਦੇ ਮਿਲਣਗੀਆਂ ਜਿਹਨੂੰ ਅਸੀਂ ਇਨਵੈਸਟੀਗੇਟਿਵ ਜਰਨਲਿਜ਼ਮ ਕਹਿੰਦੇ, ਕਿ ਕੋਈ ਤੁਸੀਂ ਖਬਰ ਕੱਢ ਕੇ ਲਿਆਉਂਦੇ ਹੋ। ਜਾਂ ਇੱਕ ਤਾਂ ਉਹ ਹੈ ਜਿਹੜੀ ਸਰਕਾਰੀ, ਹੁਣ ਤਾਂ ਉੱਥੇ ਜਿੰਨੇ TV ਚੈਨਲ ਨੇ ਉਹ ਨਿਊਜ਼ ਏਜੰਸੀਆਂ ਬਰੀਫ ਕਰਦੀਆਂ ਨੇ ਸਾਰੀਆਂ ਹੀ, ਉਸ 'ਚ ਹੈਡਲਾਈਨ ਵਗੈਰਾ ਚੇਂਜ ਕਰਕੇ ਉਵੇਂ ਹੀ ਚੱਲ ਰਹੀਆਂ ਹੁੰਦੀਆਂ, ਕੋਈ ਨਹੀਂ ਹੁੰਦਾ। ਤੇ ਜਾਂ ਪ੍ਰੋਪੇਗੈਂਡਿਸਟ ਹੁੰਦੀ ਹੈ ਜਿਹੜਾ ਕਿਸੇ ਨੇ ਕੋਈ ਪੈਸੇ ਪੂਸੇ ਦਿੱਤੇ ਨੇ ਉਹਦੇ ਗੁਣ ਗਾਇਨ ਕਰ ਰਹੇ ਹੁੰਦੇ ਨੇ। ਜਿੰਨਾ ਰੋਟਨ ਸਿਸਟਮ ਹੈ ਇੰਡੀਆ ਦਾ, ਇਵਨ ਸਿੱਖਾਂ ਦੇ ਹਵਾਲੇ ਨਾਲ ਵੀ, ਸ਼੍ਰੋਮਣੀ ਕਮੇਟੀ ਹੋਏ, ਅਕਾਲੀ ਦਲ ਹੋਏ, ਅਦਰਵਾਈਜ਼ ਸਾਡਾ ਇਹ ਡੇਰਿਆਂ ਬਾਬਿਆਂ ਦਾ ਹੋਏ, ਕੋਈ ਵੀ ਸਿੱਖ ਜਰਨਲਿਸਟ ਜਿਹੜਾ ਹੈ ਉਸ 'ਚੋਂ ਮੈਨੂੰ ਕਦੇ ਨਜ਼ਰ ਨਹੀਂ ਆਇਆ ਕਿ ਵੀ ਕੋਈ ਤੁਸੀਂ ਇਨਵੈਸਟੀਗੇਟਿਵ, ਤੁਸੀਂ 6 ਮਹੀਨੇ ਪਿੱਛੇ ਲੱਗੇ ਹੋਏ ਹੋ, ਤੁਸੀਂ ਕੋਈ ਖਬਰ ਕੱਢ ਕੇ ਲਿਆਉਂਦੇ ਹੋ ਔਰ ਤੁਸੀਂ ਦੱਸਦੇ ਹੋ ਕਿ ਵੀ ਆਹ ਜਿਹੜਾ ਹੈ ਇਹ ਇਹਦੇ 'ਚ ਚੱਲ ਰਿਹਾ। ਇਸ ਦੇ ਉਲਟ ਅਸੀਂ ਦੇਖਦੇ ਹਾਂ ਉਹੀ ਮੱਖੀ ਤੇ ਮੱਖੀ ਮਾਰਨ ਵਾਲਾ ਪਾਰਟ ਹੈ। ਇਸ ਲਈ ਤੁਸੀਂ ਜਿੰਨੇ ਮਰਜ਼ੀ ਚੈਨਲ ਬਦਲ ਲਓ ਜਾਂ ਜਿੰਨਾ ਮਰਜ਼ੀ ਤੁਸੀਂ ਮੀਡੀਆ ਵੀ ਦੇਖ ਲਓ, ਲੈ ਦੇ ਕੇ ਉਹੀ ਖਬਰਾਂ ਤੁਹਾਨੂੰ ਜਿਹੜੀਆਂ ਨੇ ਉਹ ਪੈਕੇਜ ਪੇਟੀ ਬਾਹਰ ਡਿਫਰੈਂਟ ਰੰਗ ਦੀ ਹੋਏਗੀ, ਅੰਦਰ ਖਬਰ ਉਹੀ ਹੁੰਦੀ ਹੈ। ਹਾਲਾਂ ਜਦੋਂ ਮੈਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਤਹਿਲਕਾ ਜਿਹਦੀ ਬਾਅਦ 'ਚ ਆਵਾਜ਼ ਨੂੰ ਬੰਦ ਕਰ ਦਿੱਤਾ ਗਿਆ, ਜਾਂ ਜਿਵੇਂ ਤਹਿਲਕਾ ਦੇ ਵੇੜੇ ਹੀ ਉਹਨੇ ਬੀਬੀ ਰਾਣਾ ਅਯੂਬ ਨੇ ਗੁਜਰਾਤ ਫਾਈਲਸ ਜਿਹਦੇ ਥੱਲੇ ਕਿਵੇਂ ਜਿਹੜਾ ਉਹ ਹਿਡਨ ਕੈਮਰਿਆਂ ਰਾਹੀਂ ਕਿ ਮੋਦੀ ਦਾ ਕੀ ਰੋਲ ਹੈ, ਅਮਿਤ ਸ਼ਾਹ ਦਾ ਕੀ ਹੈ, ਉਸ ਵੇਲੇ ਪੁਲਿਸ ਮੁਖੀ ਵਣਜਾਰੇ ਦਾ ਕੀ ਰੋਲ ਸੀ, ਔਰ ਇਸੇ ਤਰ੍ਹਾਂ ਤਹਿਲਕਾ ਨੇ ਉਸ ਵੇਲੇ ਦਾ BJP ਚੀਫ ਲਕਸ਼ਮਣ ਬੰਗਾਰੂ ਔਰ ਜਾਰਜ ਫਰਨਾਂਡੀਜ਼ ਔਰ ਦੂਜਾ ਉਹ ਖਬਰਾਂ ਕੱਢੀਆਂ ਜਦੋਂ ਰਿਜ਼ਾਈਨ ਕਰਨਾ ਪਿਆ ਸੀ ਇਹਨਾਂ ਸਾਰਿਆਂ ਨੂੰ। ਹੁਣ ਮੈਂ ਅੱਜ ਹੀ ਇਹ ਸਟੋਰੀ ਦੇਖੀ ਔਰ ਬਾਜ਼ ਪਬਲੀਕੇਸ਼ਨ ਕੈਨੇਡਾ 'ਚੋਂ ਜਸਕਰਨ ਸੰਧੂ ਉਹਨਾਂ ਨੇ ਜਿਹੜਾ ਕਿ, ਔਰ ਬੇਸ਼ੱਕ ਇਹ ਇੱਕ ਨੋਨ ਫੈਕਟ ਹੈ ਕਿ ਵੀ ਜਿੰਨੇ ਵੀ ਮਿਸ਼ਨ ਮੁਲਕਾਂ ਦੇ ਦੂਸਰੀਆਂ ਥਾਵਾਂ 'ਤੇ ਹੁੰਦੇ ਨੇ ਉਹਨਾਂ ਦੇ ਵਿੱਚ ਉਹਨਾਂ ਦੇ ਅੰਡਰ ਕਵਰ ਏਜੰਟ ਹੁੰਦੇ ਨੇ। ਇੱਕ ਮਿਲਟਰੀ ਅਟੈਸ਼ੀ ਦੇ ਥੱਲੇ ਹੁੰਦਾ, ਉਹ ਮਿਲਟਰੀ ਇੰਟੈਲੀਜੈਂਸ ਦਾ ਬ੍ਰਿਗੇਡੀਅਰ ਰੈਂਕ ਹੁੰਦਾ ਮੋਸਟਲੀ। ਇੱਕ ਜਿਹੜਾ ਇਹਨਾਂ ਦਾ ਫਸਟ ਸੈਕਟਰੀ ਜਾਂ ਕਈ ਵਾਰੀ ਪ੍ਰੈਸ ਨੂੰ ਡੀਲ ਕਰਨ ਵਾਲਾ ਹੁੰਦਾ ਹੈ, ਉਹ ਵੀ ਇੰਡੀਅਨ ਫੋਰਨ ਸਰਵਿਸ ਦਾ ਹੁੰਦਾ, ਪਰ ਉਹ ਬਹੁਤੀ ਵਾਰੀ ਡੈਪੂਟੇਸ਼ਨ ਦੇ ਉੱਤੇ ਜਿਹੜੇ ਨੇ ਉਹ IPS ਚੋਂ ਜਾਂ ਰਾਹ ਚੋਂ ਜਾਂ ਇੰਟੈਲੀਜੈਂਸ
ਬਿਊਰੋ ਚੋਂ ਕੱਢੇ ਬੰਦੇ ਹੁੰਦੇ ਨੇ, ਉਹ ਸਪਾਈਂਗ ਕਰਦੇ ਨੇ। ਔਰ ਕਿਉਂਕਿ ਡਿਪਲੋਮੈਟਿਕ ਇਮਿਊਨਿਟੀ ਹੁੰਦੀ ਹੈ, ਜਦੋਂ ਤੁਸੀਂ ਇਨਫੋਰਮੇਸ਼ਨ ਜਿਹੜਾ ਡਿਪਲੋਮੈਟਿਕ ਬੈਗ ਹੈ ਉਸ ਨੂੰ ਕੋਈ ਚੈੱਕ ਨਹੀਂ ਕਰ ਸਕਦਾ, ਔਰ ਉਹਨੂੰ ਜੇ ਕੋਈ ਆ ਵੀ ਜਾਏ, ਫੜਿਆ ਵੀ ਜਾਏ ਬੰਦਾ, ਤੇ ਉਹਨੂੰ ਪਰਸੋਨਾ ਨਾਨ ਗ੍ਰੈਟਾ ਵੀ ਇੱਥੇ ਰਹਿ ਨਹੀਂ ਸਕਦਾ, ਉਹਨੂੰ ਵਾਪਸ ਤੋੜ ਦਿੰਦੇ ਨੇ, ਉੱਤੇ ਮੁਕੱਦਮਾ ਨਹੀਂ ਚੱਲ ਸਕਦਾ। ਸੋ ਇਹਦੇ ਥੱਲੇ ਸਪਾਈਂਗ ਜਿਹੜੀ ਹੈ ਉਹ ਹੁੰਦੀ ਹੈ, ਜਸੂਸੀ ਸਾਰੇ ਹੀ ਮੁਲਕ ਇੱਕ ਦੂਜੇ 'ਚ ਕਰਦੇ ਨੇ। ਸੋ ਇਹ ਇਨ ਜਨਰਲ ਪਹਿਲਾਂ ਸਮਝਣ ਦੀ ਗੱਲ ਹੈ। ਪਰ ਜਦੋਂ ਕਿਸੇ ਮੁਲਕ ਦੀ ਇੰਟਰਫੇਰੈਂਸ ਇਸ ਹੱਦ ਤੱਕ ਚਲੀ ਜਾਏ ਕਿ ਉਸ ਦਾ ਈਵਨ ਜਿਹੜੇ ਸ਼ਹਿਰੀ ਨੇ, ਉਸ ਸਿਟੀਜ਼ਨ ਉਸ ਮੁਲਕ ਦੇ, ਉਹਨਾਂ ਦੀਆਂ ਜ਼ਿੰਦਗੀਆਂ 'ਚ ਦਖਲ ਅੰਦਾਜ਼ੀ ਹੋਏ, ਜਾਂ ਉਹਨਾਂ ਦੇ ਮਾਮਲਿਆਂ 'ਚ, ਉਹਨਾਂ ਦੇ ਧਾਰਮਿਕ ਮਾਮਲਿਆਂ 'ਚ, ਉਹਨਾਂ ਦੇ ਸਿਆਸੀ 'ਚ, ਜਾਂ ਮੁਲਕ ਦੀ ਆਪਣੀ ਸਿਆਸਤ ਦੇ ਵਿੱਚ, ਜਿਵੇਂ ਕੈਨੇਡਾ ਦੇ ਵਿੱਚ ਅਸੀਂ ਦੇਖਦੇ ਹਾਂ ਏਅਰ ਇੰਡੀਆ ਦਾ ਹਾਦਸਾ ਕਦੇ ਨਾ ਹੁੰਦਾ, ਬੇਗੁਨਾਹ 329 ਲੋਕ ਨਾ ਮਾਰੇ ਜਾਂਦੇ, ਜੇ ਕੈਨੇਡੀਅਨ ਇੰਟੈਲੀਜੈਂਸ ਏਜੰਸੀ ਸੀਸਸ ਨੇ ਕੰਨ ਖੜੇ ਰੱਖੇ ਹੁੰਦੇ, ਉਹ ਉਸੇ ਹੀ ਇਨਫੋਰਮੇਸ਼ਨ ਦੇ ਉੱਤੇ ਕੰਮ ਕਰਦੇ, ਕਿਉਂਕਿ ਏਜੰਸੀਆਂ ਇੱਕ ਦੂਜੇ ਨੂੰ ਫੂਲ ਵੀ ਕਰ ਰਹੀਆਂ ਹੁੰਦੀਆਂ, ਇੱਕ ਦੂਜੇ ਨਾਲ ਜਾਣਕਾਰੀ ਵੀ ਸਾਂਝੀਆਂ ਕਰ ਰਹੀਆਂ ਹੁੰਦੀਆਂ ਨੇ, ਕਈ ਵਾਰੀ ਉਹਨਾਂ ਨੂੰ ਮਿਸ ਇਨਫੋਰਮੇਸ਼ਨ ਵੀ ਫੀਡ ਕਰ ਰਹੀਆਂ ਹੁੰਦੀਆਂ। ਤੇ ਜੇ ਤੁਹਾਡੇ ਹੁਣ ਇੱਕ ਇੰਟੈਲੀਜੈਂਸ ਹੁੰਦੀ ਹੈ, ਜਿਹਨੂੰ ਤੁਸੀਂ ਜਸੂਸੀ ਲਫ਼ਜ਼ ਕਹਿੰਦੇ ਹੋ, ਇੱਕ ਕਾਊਂਟਰ ਇੰਟੈਲੀਜੈਂਸ ਹੁੰਦੀ ਹੈ, ਕਿਉਂਕਿ ਉਹ ਉਹਦੇ ਤੇ ਵੀ ਅੱਖ ਰੱਖਦੀ ਹੈ ਵੀ ਜਿਹੜੀ ਜਾਣਕਾਰੀ ਹੈ ਉਹਨੂੰ ਉਹਨੇ ਸ਼ਿਫਟ ਕਰਨਾ ਹੈ। ਔਰ ਇਹ ਹਰ ਮੁਲਕ ਦਾ ਹੀ ਇੱਕ ਸਿਸਟਮ ਹੈ। ਜਦੋਂ ਤੁਸੀਂ ਇਸ ਨੈਟਵਰਕ 'ਚ ਵੜ ਜਾਓ, ਇਹ ਬੜਾ ਖਤਰਨਾਕ ਦੁਨੀਆ ਇਹਨਾਂ ਦੀ, ਔਰ ਕਿਵੇਂ ਸੁੱਤੇ ਸਵਾਦ ਤੇ ਜਾਂਦੇ ਨੇ, ਕਿਸ ਲੈਵਲ। ਔਰ ਕਈ ਵਾਰੀ ਬਹੁਤਿਆਂ ਨੂੰ ਲੱਗਦਾ ਹੁੰਦਾ ਜੀ ਫਲਾਣਾ ਚਪੜਾਸੀ ਜਾਂ ਦੂਜਾ, ਉਹ ਗਏ ਜ਼ਮਾਨੇ, ਉਹਨਾਂ ਨੇ ਜਿਹੜੇ ਈਵਨ ਕੀਤੇ ਹੁੰਦੇ ਨੇ, ਜਿਨ੍ਹਾਂ ਨੂੰ ਹੁੱਕ ਵੀ ਕੀਤਾ ਹੁੰਦਾ, ਉਹ ਬੜੀਆਂ ਪ੍ਰੋਮੀਨੈਂਟ ਪੋਜੀਸ਼ਨਾਂ 'ਤੇ ਹੁੰਦੇ ਨੇ। ਕਈ ਵਾਰੀ ਪ੍ਰਾਈਮ ਮਿਨਿਸਟਰ ਜਾਂ ਪ੍ਰੈਜ਼ੀਡੈਂਟ ਜਿਹੜੇ ਮੁਲਕ ਦੇ ਨੇ, ਉਹੀ ਕਿਸੇ ਏਜੰਸੀ ਲਈ, CIA ਵੀ ਇਵੇਂ ਕਰਦੀ ਰਹੀ, KGB ਵੀ ਇਵੇਂ ਕਰਦੀ ਰਹੀ। ਇਵੇਂ ਮੁਰਾਰਜੀ ਦੇਸਾਈ ਜਦੋਂ ਪ੍ਰਾਈਮ ਮਿਨਿਸਟਰ ਸੀ ਇੰਡੀਆ ਦਾ, ਅਮਰੀਕਾ ਦੇ 2 ਜਰਨਲਿਸਟ ਨੇ ਕਿਤਾਬ ਲਿਖੀ ਸੀ, ਉਹ 'ਚ ਉਹਨਾਂ ਨੇ ਕਿਹਾ ਸੀ ਵੀ ਉਹ CIA ਲਈ ਕੰਮ ਕਰਦਾ। ਹਾਲਾਂ ਉਹਨੇ ਕਿਹਾ ਜੀ ਮੈਂ ਮੁਕੱਦਮਾ ਕਰਾਂਗਾ, ਮੁਕੱਦਮਾ ਕੀਤਾ ਵੀ ਵਾਪਸ ਲਿਆ, ਕਿਉਂਕਿ ਉਹਨਾਂ ਦੇ ਕੋਲ ਕੁਛ ਤਾਂ ਸਬੂਤ ਹੋਣਗੇ, ਇਸ ਲਈ ਉਹ ਚੈਲੰਜ ਨਹੀਂ ਹੋਇਆ। ਸੋ ਇਹ ਨੇ ਹੁਣ, ਲੇਕਿਨ ਜਦੋਂ ਰਿਪੀਟਡਲੀ ਕਿਸੇ ਮੁਲਕ 'ਚ ਇਸ ਲੈਵਲ ਦੇ ਇੰਟਰਫੇਰੈਂਸ ਹੋਏ ਜੋ ਅੱਜ ਇੰਡੀਆ ਦੀ ਕੈਨੇਡਾ ਦੇ ਵਿੱਚ ਹੈ, ਅਸੀਂ ਏਅਰ ਇੰਡੀਆ ਹਾਲਾਂ ਸ਼ੁਰੂ ਤਾਂ ਲੇਟ 70s ਤੋਂ ਹੀ ਸਿੱਖਾਂ ਦੇ ਮਾਮਲਿਆਂ 'ਚ ਉਹਨਾਂ ਨੇ ਇੰਟਰਫੇਅਰ ਕਰਨਾ ਸ਼ੁਰੂ ਕੀਤਾ, ਫਿਰ ਏਅਰ ਇੰਡੀਆ ਦਾ ਹਾਦਸਾ। ਹੁਣ ਜਿਉਂ-ਜਿਉਂ ਖਾਲਿਸਤਾਨ ਰੈਫਰੈਂਡਮ ਔਰ ਦੂਸਰਾ ਪਿਛਲੇ ਵਰ੍ਹਿਆਂ ਦੇ ਵਿੱਚ ਇਹ ਹਾਈਲਾਈਟ ਹੋਇਆ, ਇਹਨਾਂ ਦੀ ਇੰਟਰਫੇਰੈਂਸ ਸਿਰਫ ਜਾਣਕਾਰੀ ਹਾਸਲ ਕਰਨ ਜਾਂ ਵਿਦਨ ਕਮਿਊਨਿਟੀ ਸਪਾਈ ਭਰਤੀ ਕਰਨ 'ਚ ਹੀ ਨਹੀਂ ਰਹੀ। ਹਰਦੀਪ ਸਿੰਘ ਨਿੱਜਰ ਦਾ ਮਰਡਰ ਕੋਈ ਛੋਟੀ ਘਟਨਾ ਨਹੀਂ ਹੈ, ਔਰ ਇਸ ਦਾ ਹੀ ਨਤੀਜਾ ਹੈ ਕਿ ਵੀ ਸਿੱਖਾਂ ਦਾ ਧਿਆਨ ਵੀ ਇਸ ਪਾਸੇ ਵੱਲ ਗਿਆ ਕਿ ਭਾਈ ਇਹ ਬਹੁਤ ਖਤਰਨਾਕ ਹੈ। ਔਰ ਈਵਨ ਕੈਨੇਡੀਅਨ ਏਜੰਸੀਆਂ ਵੀ ਜਾਗੀਆਂ। ਇਹੀ ਕਾਰਨ ਸੀ ਕਿ ਜਸਟਿਨ ਟਰੂਡੋ ਦੀ ਇੰਡੀਆ ਵਿਜ਼ਿਟ ਤੋਂ ਪਹਿਲਾਂ, ਔਰ ਈਵਨ ਹਰਦੀਪ ਸਿੰਘ ਨਿੱਜਰ ਦੇ ਮਰਡਰ ਤੋਂ ਪਹਿਲਾਂ, ਜੂਡੀ ਥਾਮਸ ਜਿਹੜੀ ਉਹਨਾਂ ਦੀ ਸਿਕਿਉਰਿਟੀ ਐਡਵਾਈਜ਼ਰ ਹੈ ਬੀਬੀ ਕੈਨੇਡਾ ਦੀ, ਉਹਨੇ ਇੰਡੀਆ ਦੀ ਇੰਟਰਫੇਰੈਂਸ ਦੀ ਗੱਲ ਕੀਤੀ ਕਿ ਵੀ ਇੰਡੀਆ ਇੰਟਰਫੇਅਰ ਕਰ ਰਿਹਾ ਕੈਨੇਡਾ ਦੇ ਮਾਮਲਿਆਂ 'ਚ। ਔਰ ਇਹ ਕਿਸ ਲੈਵਲ ਤੇ ਕਿ ਜਸਟਿਨ ਟਰੂਡੋ ਨੇ ਜਿਹੜੀ 1-to-1 ਮੀਟਿੰਗ ਮੋਦੀ ਦੇ ਨਾਲ ਕੀਤੀ, ਭਾਵੇਂ ਸਾਈਡ ਲਾਈਨ ਤੇ ਉਹ ਚਲਦੇ, ਉਹਦੇ 'ਚ ਵੀ ਉਹਨੇ ਇਸ਼ੂ ਕੀਤਾ। ਐਟਲੀਸਟ ਉਹਨੇ ਪ੍ਰੈਸ ਕਾਨਫਰੰਸ ਕਿਹਾ ਵੀ ਮੈਂ ਇਹ ਇਸ਼ੂ ਵੀ ਉਠਾ ਰਿਹਾ ਅਲੋਂਗ ਵਿਦ ਦਾ ਅਦਰ ਇਸ਼ੂਜ਼। ਹੁਣ ਇਹ ਇੱਕ ਬਹੁਤ ਪੋਜ਼ਿਟਿਵ ਡਿਵੈਲਪਮੈਂਟ ਹੋਈ ਕਿ ਵੀ ਇਸ ਲੈਵਲ ਦੇ ਉੱਤੇ ਕੈਨੇਡਾ ਦੀ, ਔਰ ਹੁਣ ਉਹਦੀ ਪਬਲਿਕ ਇਨਕੁਆਇਰੀ ਵੀ ਆਰਡਰ ਹੈ ਕਿ ਵੀ ਜੋ ਇੰਟਰਫੇਰੈਂਸ ਹੈ ਇੰਡੀਆ ਵੀ ਉਹਦੇ 'ਚ ਇਨਕਲੂਡ ਕਰ ਲਿਆ ਗਿਆ। ਔਰ ਚੰਗੀ ਗੱਲ ਹੈ ਕਿ ਵੀ ਸਿੱਖ ਰੈਫਰੈਂਡਮ, ਖਾਲਿਸਤਾਨ ਰੈਫਰੈਂਡਮ ਦਾ ਜਿਹੜਾ ਦੂਸਰਾ ਫੇਜ਼ 29 ਅਕਤੂਬਰ ਨੂੰ ਵੈਨਕੂਵਰ ਦੇ ਵਿੱਚ ਹੋਣਾ ਹੈ। ਔਰ ਇਹ ਮੈਂ ਵੈਨਕੂਵਰ ਸਨ ਦੀ ਸਟੋਰੀ ਤੇ ਰਿਲਾਈ ਕਰ ਰਿਹਾ। ਉਹਦੇ ਹੈਡਲਾਈਨ ਹੈ, ਬ੍ਰਿਟਿਸ਼ ਕੋਲੰਬੀਆ ਸਿੱਖ ਰੈਫਰੈਂਡਮ ਵਿਲ ਆਸਕ ਇਫ ਇੰਡੀਅਨ ਡਿਪਲੋਮੈਟ ਵਾਜ਼ ਰਿਸਪੌਂਸਿਬਲ ਫॉर ਨਿੱਜਰ ਕਿਲਿੰਗ। ਹੁਣ ਜਿਹੜਾ 29 ਅਕਤੂਬਰ ਨੂੰ ਹੋਏਗਾ ਖਾਲਿਸਤਾਨ ਰੈਫਰੈਂਡਮ, ਯੂਜਲੀ ਇੱਕੋ ਹੀ ਸਵਾਲ ਹੁੰਦਾ ਹੈ ਕਿ ਵੀ ਭਾਰਤੀ ਕਬਜ਼ੇ ਵਾਲਾ ਜਿਹੜਾ ਪੰਜਾਬ ਹੈ, ਤੁਸੀਂ ਉਹਨੂੰ ਆਜ਼ਾਦ ਮੁਲਕ ਦੇਖਣਾ ਚਾਹੁੰਦੇ ਹੋ ਜਾਂ ਨਹੀਂ। ਪਰ ਇਹ ਜਿਹੜਾ ਵੈਨਕੂਵਰ ਸਨ ਦੇ ਮੁਤਾਬਕ ਸਿੱਖਸ ਫਾਰ ਜਸਟਿਸ ਨੇ ਕਿਹਾ ਕਿ ਜਿਹੜਾ ਹੁਣ ਵੈਨਕੂਵਰ 'ਚ ਹੋਏਗਾ ਉਹਦੇ 'ਚ ਇੱਕ ਸਵਾਲ ਹੋਰ ਵੀ ਹੋਏਗਾ ਕਿ ਕੀ ਜਿਹੜਾ ਇੰਡੀਆ ਦਾ ਹਾਈ ਕਮਿਸ਼ਨਰ ਹੈ ਆਟੋਵਾ 'ਚ, ਉਹ ਜ਼ਿੰਮੇਵਾਰ ਹੈ ਹਰਦੀਪ ਸਿੰਘ ਨਿੱਜਰ ਦੇ ਮਰਡਰ ਲਈ। ਹੁਣ ਇਹ ਬੜੀ ਸੀਰੀਅਸ ਗੱਲ ਹੈ ਕਿ ਵੀ ਇਹਦੇ 'ਚ ਹੁਣ ਜੇ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਮੰਨ ਚੁੱਕਾ ਹੈ ਕਿ ਵੀ ਇੰਟਰਨਲ ਇੰਟਰਫੇਰੈਂਸ ਹੈ, ਔਰ ਇਸ ਸਾਰੇ ਦੇ ਚੱਲਦਿਆਂ ਇਹ ਸਵਾਲ ਆਪਣੇ ਆਪ ਦੇ ਵਿੱਚ ਇੱਕ ਸਟੈਪ ਅਪ ਸਿੱਖਾਂ ਦਾ, ਬਜਾਏ ਕਿ ਅਸੀਂ ਡਿਫੈਂਸਿਵ ਹੋਈਏ, ਇਹ ਜਿਹੜਾ ਉਹਨਾਂ ਨੂੰ ਉਹਨਾਂ ਦੇ ਸਿਰ ਚੜਨ ਦੀ ਗੱਲ ਹੈ।
ਲੇਕਿਨ ਜਿਹੜੀ ਸਟੋਰੀ ਇਨਵੈਸਟੀਗੇਟਿਵ ਦੀ ਮੈਂ ਗੱਲ ਕੀਤੀ, ਬਾਜ ਦੇ ਜਸਕਰਨ ਸੰਧੂ ਹੋਰਾਂ ਨੇ ਇੱਕ ਸਟੋਰੀ ਕੀਤੀ ਹੈ। An Indian counter-intelligence agent is working at the Indian High Commission in Ottawa. Bikram Pal Singh Patti, while still in service with Indian intelligence and policing, has ostensibly been tasked with handling passports, visas, and other consular matters at the Indian High Commission. ਉਹਨੇ ਬਿਕਰਮਪਾਲ ਸਿੰਘ ਪੱਟੀ ਨਾਂ ਦਾ ਬੰਦਾ ਜਿਹਦੀ ਇਨਫੋਰਮੇਸ਼ਨ ਜਿਹੜੀ ਐਮਬੈਸੀ ਨੇ ਜਾਂ ਹਾਈ ਕਮਿਸ਼ਨ ਨੇ ਪਾਈ ਹੁੰਦੀ ਹੈ, ਉਹ ਲੁਕਾਉਣ ਦੇ ਲਈ ਉਹਦਾ ਨਾਂ ਪੂਰਾ ਨਹੀਂ ਲਿਖਿਆ ਹੋਇਆ, ਬੀ ਜਿਹੜਾ ਹੈ ਉਹਦੇ ਥੱਲੇ BPSB ਲਿਖਿਆ ਹੋਇਆ ਤਾਂ ਕਿ ਪਤਾ ਹੀ ਨਾ ਲੱਗੇ ਕਿ ਹਿੰਦੂ ਹੈ, ਸਿੱਖ ਹੈ, ਮੁਸਲਮਾਨ, ਪਰ ਜ਼ਾਹਰ ਹੈ ਸਿੱਖ ਹੈ। ਔਰ ਇਹ ਜਿਹੜਾ ਉਸ ਫਸਟ ਸੈਕਟਰੀ ਲੱਗਾ ਹੋਇਆ ਹਾਈ ਕਮਿਸ਼ਨ, ਔਰ ਫਸਟ ਸੈਕਟਰੀ ਦੇ ਤੌਰ ਤੇ ਇਹਦਾ ਜਿਹੜਾ ਰੋਲ ਹੈ ਪਾਸਪੋਰਟ, ਵੀਜ਼ੇ, ਫਲਾਣੇ ਢਮਕਿਆਂ ਨੂੰ ਜਿਹਨੂੰ ਅਸੀਂ ਅੰਡਰ ਕਵਰ ਇਹ ਕਵਰ ਹੈ। ਹੁਣ ਇਸ ਬੰਦੇ ਦਾ ਔਰ ਉਹਦੀ ਤਾਂ ਉਹਨਾਂ ਨੇ ਬੜੀ ਡੀਟੇਲ ਬੰਦੇ ਦੀ ਪਿਛੋਕੜ ਕੱਢਿਆ ਕਿ ਬਈ ਇਹ ਤਾਂ IPS ਰੈਂਕ ਦਾ ਅਫਸਰ ਹੈ। 2007 ਦੇ ਵਿੱਚ ਇਹਨੇ IPS ਕੀਤੀ। ਫਿਰ ਇਹ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਉਹ SP ਦੇ ਤੌਰ ਦੇ ਉੱਤੇ ਫਲੋਰ, ਜਲੰਧਰ, ਅੰਮ੍ਰਿਤਸਰ 'ਚ ਰਿਹਾ IPS ਦੇ ਤੌਰ ਤੇ। ਫਿਰ ਇਹ 2015 ਦੇ ਵਿੱਚ ਡੈਪੂਟੇਸ਼ਨ ਦੇ ਉੱਤੇ ਇਹ ਦਿੱਲੀ ਚਲਾ ਗਿਆ, ਇੰਟੈਲੀਜੈਂਸ ਬਿਊਰੋ ਦੇ ਵਿੱਚ ਸੈਂਟਰਲ ਡੈਪੂਟੇਸ਼ਨ ਤੇ ਗਿਆ, ਔਰ ਉੱਥੇ ਜਿਹੜਾ ਅਸਿਸਟੈਂਟ ਡਾਇਰੈਕਟਰ ਜਿਹੜਾ ਇੰਟੈਲੀਜੈਂਸ ਬਿਊਰੋ ਦਾ ਰਿਹਾ। 2018 ਦੇ ਵਿੱਚ ਇਹ ਜਿਹੜਾ ਉਹ ਇੱਕ ਕਾਨੂੰਨੀ ਜਦੋਂ ਪੰਜਾਬ 'ਚ ਰਿਹਾ ਸੀ, ਇਹਦੇ ਤੇ ਕੇਸ ਸੀ 2011 'ਚ ਕਿ ਕਸਟੋਡੀਅਲ ਇਹਨੇ ਕਸਟਡੀ 'ਚ ਰੱਖ ਕੇ ਕਿਵੇਂ ਵਾਇਲੈਂਸ ਕੀਤੀ, ਟਾਰਚਰ ਕੀਤਾ, ਔਰ ਇਹ 2018 'ਚ ਕੇਸ ਚੱਲਿਆ। 2022 ਦੇ ਵਿੱਚ ਵਾਪਸ ਪੱਟੀ ਨੂੰ ਸੈਂਟਰਲ ਡੈਪੂਟੇਸ਼ਨ ਦੇ ਉੱਤੇ ਭੇਜ ਦਿੱਤਾ ਗਿਆ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੇ ਵਿੱਚ, ਔਰ ਫਿਰ ਉਹਨੂੰ ਪ੍ਰਮੋਟ ਕਰਕੇ ਡਿਪਟੀ ਇੰਸਪੈਕਟਰ ਜਨਰਲ DIG ਪੰਜਾਬ ਪੁਲਿਸ ਲਾਇਆ ਗਿਆ 2022 ਦੇ ਵਿੱਚ। ਹੁਣ ਜਿਹੜਾ ਇਸ ਦਾ ਰੋਲ ਕੀ ਹੈ ਵੀ ਇਹ ਫੋਰਨ ਸਰਵਿਸ 'ਚ ਆ ਕੇ ਇੱਥੇ ਫਸਟ ਸੈਕਟਰੀ ਲੱਗਾ ਹੋਇਆ ਹੈ। ਉਹਨਾਂ ਦਾ ਇਹ ਹੈ ਕਿ ਵੀ ਸ਼ਾਰਟਲੀ ਆਫਟਰ ਹਿਜ਼ ਪ੍ਰਮੋਸ਼ਨ while still on central deputation he arrived in Canada as the first secretary consular Indian High Commission, ostensibly tasked with the handling passport, visa and ਇਹ ਉਹਦਾ ਕਵਰ ਹੈ ਬਾਹਰੋਂ ਕਿ ਜੀ ਉਹ ਪਾਸਪੋਰਟ, ਵੀਜ਼ਾ ਇਹ ਉਹ ਹੈਂਡਲ ਕਰ, ਪਰ ਇੰਟੈਲੀਜੈਂਸ ਬਿਊਰੋ ਦਾ ਅਫਸਰ ਹੈ, IPS ਰੈਂਕ, ਔਰ ਜ਼ਾਹਰ ਹੈ ਕਿ ਵੀ ਇਹ ਸਿੱਖ ਹੈ, ਸਿੱਖਾਂ ਬਾਰੇ ਜਾਣਦਾ ਹੈ। ਇੱਥੋਂ ਵਾਲਿਆਂ ਦੇ ਜਿਹੜੇ ਪਾਸਪੋਰਟ, ਵੀਜ਼ੇ ਦੇਖ ਕੇ ਪਿੱਛੇ ਲਿੰਕ ਕਰ ਰਿਹਾ ਹੋਏਗਾ, ਪਿੱਛੇ ਜਿਹੜੇ NIA ਨੇ ਹਰਾਸ ਕਰਨਾ ਸ਼ੁਰੂ ਕੀਤਾ, ਸੋ ਉਹ ਸਾਰੀ ਉਸ ਦੇ ਨਾਲ ਜਾ ਕੇ ਜੁੜਦੀ ਹੈ। ਔਰ ਇਸ ਦੇ ਉੱਤੇ ਉਹਨਾਂ ਨੇ ਕਿਹਾ ਕਿ ਵੀ ਇਹ 2022 ਦੇ ਵਿੱਚ ਆਇਆ, ਔਰ ਇਸ ਤੇ ਉਹਨਾਂ ਨੇ ਫਿਰ ਸਵਾਲ ਚੁੱਕਿਆ, what is someone with years of experience in policing and counter intelligence doing at a high commission dealing with the passports? ਜਿਹੜਾ ਬੰਦਾ ਇੰਟੈਲੀਜੈਂਸ ਔਰ ਕਾਊਂਟਰ ਇੰਟੈਲੀਜੈਂਸ ਸੀ, ਉਹਦਾ ਪਾਸਪੋਰਟਾਂ 'ਚ ਕੀ ਕੰਮ ਹੈ? ਇਹ ਤਾਂ ਬਾਬੂਆਂ ਵਾਲਾ ਕੰਮ ਹੈ। ਕਿਸੇ ਇੰਡੀਅਨ ਫੋਰਨ ਸਰਵਿਸ ਦਾ ਕੋਈ 3rd ਰੈਂਕ ਦਾ ਬੰਦਾ ਆ ਕੇ ਇਹਨੂੰ ਹੈਂਡਲ ਕਰ ਸਕਦਾ। ਇਹ ਬਲਪ੍ਰੀਤ ਸਿੰਘ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਨੇ, ਉਹਨਾਂ ਨੇ ਕਿਹਾ ਵੀ ਇਹ ਤਾਂ ਨਹੀਂ ਹੈ ਵੀ ਇੰਡੀਆ ਮੇ ਬੀ ਆਪਰੇਟਿੰਗ ਐਨ ਅਨऑफिशियल ਪੁਲਿਸ ਸਟੇਸ਼ਨ ਐਂਡ ਇੰਟੈਲੀਜੈਂਸ ਏਜੰਸੀ ਟਾਰਗੇਟਿੰਗ ਸਿੱਖ ਕੈਨੇਡੀਅਨਸ ਆਊਟ ਆਫ ਇਟਸ ਆਫਿਸਿਸ ਇਨ ਆਟਵਾ, ਕਿ ਵੀ ਇਹ ਤਾਂ ਇੱਥੇ ਵੀ ਥਾਣਾ ਬਣਾਇਆ ਹੋਇਆ ਜੋ ਉੱਥੇ ਵੀ ਕਸਟੋਡੀਅਲ ਟਾਰਚਰ ਔਰ ਦੂਜੇ 'ਚ ਇਨਵੋਲਵ ਰਿਹਾ। ਜ਼ਾਹਰ ਹੈ ਪੰਜਾਬ ਕਾਡਰ ਦਾ ਬੰਦਾ ਹੈ, 4 ਜ਼ਿਲ੍ਹਿਆਂ 'ਚ SP ਰਿਹਾ, ਫਿਰ ਡੈਪੂਟੇਸ਼ਨ ਤੇ IB, ਫਿਰ ਦੂਜਾ ਫਿਰ ਫੋਰਨ ਸਰਵਿਸ। ਔਰ ਇਹ ਉਹਨਾਂ ਨੇ ਅੱਗੋਂ ਕਿਹਾ ਕਿ ਵੀ ਇੰਡੀਅਨ ਇੰਟੈਲੀਜੈਂਸ ਏਜੰਸੀਜ਼ IB ਐਂਡ RAW have track record of engaging in foreign interference and espionage in Canada, including through its diplomats and their offices across the country. ਉਹਦਾ ਅਸੀਂ ਜ਼ਿਕਰ ਕੀਤਾ ਹੈ। ਫਿਰ ਉਹਨਾਂ ਨੇ ਈਵਨ 1987 ਦੀ ਸੀਸਸ ਦੀ ਰਿਪੋਰਟ ਨੂੰ ਕੋਟ ਕੀਤਾ ਹੈ ਕਿ ਵੀ ਇਹ ਜਿਹੜੇ ਨੇ ਇੰਡੀਅਨ ਡਿਪਲੋਮੈਟਸ ਦੇ ਵਿੱਚ ਜਿਹੜੇ ਉਹਨਾਂ ਦੇ ਕੌਂਸੂਲੇਟ ਔਰ ਦੂਜੇ ਸਪਾਈ ਦੇ ਤੌਰ ਤੇ ਸਿੱਖ ਕੈਨੇਡੀਅਨਸ ਦੇ ਵਿੱਚ ਜਿਹੜੇ ਨੇ ਉਹ ਆਪਣਾ ਕੰਮ ਕਰਦੇ ਰਹੇ ਨੇ। ਕੁਛ ਨੂੰ ਜਿਹੜਾ ਉਹਨਾਂ ਨੇ ਮੁਲਕ ਛੱਡਣ ਤੇ ਵੀ ਮਜਬੂਰ ਕੀਤਾ ਸੀ। ਔਰ ਕੈਨੇਡੀਅਨ ਪੋਲੀਟੀਸ਼ੀਅਨ 2009 ਦੀ ਵੀ ਰਿਪੋਰਟ ਨੂੰ ਉਹਨਾਂ ਨੇ ਕੋਟ ਕੀਤਾ ਕਿ ਕਿਵੇਂ ਕੈਨੇਡੀਅਨ ਪੋਲੀਟੀਸ਼ੀਅਨਸ ਨੂੰ ਉਹਨਾਂ ਨੇ ਥਰੂ ਐਡੀਟਰ ਇਨ ਚੀਫ ਔਨ ਅਨਨੇਮਡ ਇੰਡੀਅਨ ਨਿਊਜ਼ਪੇਪਰ ਉਹਨੇ ਪ੍ਰਭਾਵਿਤ ਕੀਤਾ ਔਰ ਐਕਟ ਐਜ਼ ਐਨ ਅਨऑफिशियल ਲੌਬਿਸਟ ਔਰ ਡਿਪਲੋਮੈਟ। ਇਹ ਸਾਰੀ ਜਿਹੜੀ ਇੰਟਰਫੀਅਰੈਂਸ ਹੈ। ਹੁਣ ਇਹਦੇ ਤੇ ਉਹਨਾਂ ਨੇ ਫਾਈਨਲ ਸਵਾਲ ਪੁੱਛਿਆ, ਹਾਊ ਮਚ ਇਨਫੋਰਮੇਸ਼ਨ ਡਜ਼ ਸੀਸਸ ਪੋਜ਼ੈਸਿਸ regarding Patti's activities while residing in Canada, including claims of covert meeting and
exerting of Indian state influence in Canada, claims which take Patti's role at the High Commission outside of his official duties claimed by India. ਇਹ ਸਵਾਲ ਉਹਨਾਂ ਨੇ ਚੁੱਕ ਦਿੱਤਾ, ਉਹਨਾਂ ਨੇ ਕਿਹਾ ਜੀ ਆਹ ਖਬਰ ਹੈ, ਆਹ ਬੰਦਾ ਹੈ ਇੰਟੈਲੀਜੈਂਸ ਲਈ ਕੰਮ ਕਰਦਾ ਹੈ। ਸੋ ਜ਼ਾਹਰ ਹੈ ਕਿ ਵੀ ਇੱਕ ਉਹਨਾਂ ਨੇ ਫਿਰ ਜੂਡੀ ਥਾਮਸ ਨੂੰ ਕੋਟ ਕੀਤਾ ਵੀ ਉਹ ਆਲਰੇਡੀ ਕਹਿ ਚੁੱਕੀ ਹੈ ਕਿ ਵੀ ਇੰਡੀਆ ਵੀ ਉਹਨਾਂ ਦੇ ਵਿੱਚ ਹੈ ਜਿਹੜੇ ਕੈਨੇਡਾ ਦੇ ਮਾਮਲਿਆਂ 'ਚ ਇੰਟਰਫੇਰੈਂਸ ਕਰਦੇ ਨੇ। ਸੋ ਇੰਨਾ ਤਾਂ ਹੋ ਗਿਆ ਕਿ ਵੀ ਇਹ ਜਿਹੜਾ ਭੱਟੀ ਹੈ ਇਹ ਹੁਣ ਲੇਮ ਡੱਕ ਸਪਾਈ ਹੋ ਗਿਆ, ਲੰਗੜਾ ਲੱਤ ਤੋੜਤੀ ਇਹਦੇ, ਕਿਉਂਕਿ ਇੰਟੈਲੀਜੈਂਸ ਵਾਲੇ ਉਦੋਂ ਤੱਕ ਹੀ ਇਫੈਕਟਿਵ ਹੁੰਦੇ ਜਦੋਂ ਤੱਕ ਉਹਨਾਂ ਤੇ ਕਵਰ ਹੋਏ। ਜਦੋਂ ਇੱਕ ਵਾਰੀ ਐਕਸਪੋਜ਼ ਹੋ ਜਾਣ, ਲਿਡ ਚੁੱਕੀ ਜਾਏ, ਹੁਣ ਇਹਨੂੰ ਰਹਿਣ ਨਹੀਂ ਦੇਣਗੇ, ਉਹਨੂੰ ਵਾਪਸ ਭੇਜ ਦੇਣਗੇ ਇੰਡੀਆ ਜਾਂ ਹੋਰ ਚਲਾ ਦੇਣਗੇ, ਕਿਉਂਕਿ ਇਹ ਜਿਹੜਾ ਐਕਸਪੋਜ਼ ਹੋ ਗਿਆ ਕਿ ਵੀ ਇਹ 4 ਜ਼ਿਲ੍ਹਿਆਂ ਦਾ ਐਸਪੀ ਰਿਹਾ, ਆਈਪੀਐਸ ਬੰਦਾ, ਆਈਬੀ ਦਾ ਬੰਦਾ ਆ ਕੇ ਇੱਥੇ ਪਾਸਪੋਰਟ ਇਹ ਤਾਂ ਕਵਰ ਹੈ। ਸੋ ਮੈਂ ਸਮਝਦਾ ਵੀ ਇਹ ਹੈ ਇਨਵੈਸਟੀਗੇਟਿਵ ਜਰਨਲਿਜ਼ਮ। ਪਰ ਇਵੇਂ ਹੀ ਸਾਨੂੰ ਹਰ ਥਾਂ ਤੇ ਇਹਨਾਂ ਦੇ ਪਿੱਛੇ ਲੱਗਣਾ ਚਾਹੀਦਾ ਔਰ ਇਹ ਜਿਹੜਾ ਇਹੀ ਤਰੀਕਾ ਹੈ ਸਾਡੇ ਕੋਲ ਕਿ ਵੀ ਜੇ ਇਹਨਾਂ ਨੇ ਹੁਣ ਸਾਨੂੰ, ਅਸੀਂ ਸਮਝਦੇ ਹਾਂ ਵੀ ਇਹਨਾਂ ਮੁਲਕਾਂ 'ਚ ਅਸੀਂ ਲਾ ਅਬਾਈਡਿੰਗ ਸਿਟੀਜ਼ਨਸ ਹੈ, ਕੋਈ ਵੀ ਹਿੰਸਾ ਦੀ ਥਾਂ ਨਹੀਂ ਹੈ, ਪਰ ਇਹ ਹੈ ਤਰੀਕਾ ਇਹਨਾਂ ਨੂੰ ਵਾਣੇ ਪਾਉਣ ਦਾ। ਬਿਲਕੁਲ ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣਾ ਬ੍ਰੇਕ। ਫਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।